ਤੇ ਗੱਲ ਕਰੀਏ ਬਠਿੰਡਾ ਦੀ, ਵੈਸੇ ਤਾਂ ਡਾਕਟਰਾਂ ਨੂੰ ਕਿਹਾ ਜਾਂਦਾ ਵੀ ਇਹ ਰੱਬ ਦਾ ਹੀ ਰੂਪ ਹੁੰਦੇ ਆ ਤੇ ਰੱਬ ਤੋਂ ਬਾਅਦ ਜੇ ਕੋਈ ਜ਼ਿੰਦਗੀ ਬਚਾ ਸਕਦਾ ਤੇ ਉਹ ਡਾਕਟਰ ਆ ਕਹਿੰਦੇ। ਪਰ ਡਾਕਟਰਨੀ ਦੇ ਲਾਲਚ ਨੇ, ਬਠਿੰਡਾ ਦਾ ਮਾਮਲਾ ਹੈ, ਅਨੋਖਾ ਮਾਮਲਾ ਹੈ। ਡਾਕਟਰਨੀ ਦੇ ਲਾਲਚ ਨੇ ਅਣਜੰਮੇ ਬੱਚੇ ਕਤਲ ਕਰਤੇ। ਪ੍ਰਵੀਨ ਜੀ, ਬਹੁਤ ਪੀੜਦਾਇਕ ਖਬਰ ਇਹ ਸਾਹਮਣੇ ਆ ਰਹੀ ਹੈ ਜੀ। ਬਠਿੰਡਾ ਖੇਤਰ ਦੀ ਇੱਕ ਖਬਰ ਹੈ ਇਹ ਇੱਕ ਪਰਿਵਾਰ 2015 ਦੀ ਘਟਨਾ ਹੈ। ਠੀਕ ਹੈ। ਜਿਹੜੀ ਹੁਣ ਜਾ ਕੇ ਮਾਮਲਾ ਕੋਰਟ 'ਚ ਨਿਬੜਿਆ। 2015 'ਚ ਇੱਕ ਪਰਿਵਾਰ ਦੇ ਘਰੇ ਉਮੀਦ ਜਾਗਦੀ ਹੈ ਕਿ ਸਾਡੇ ਵਿਹੜੇ ਖੁਸ਼ੀਆਂ ਹੋਣਗੀਆਂ, ਕਿਲਕਾਰੀਆਂ ਵੱਜਣਗੀਆਂ ਤੇ ਉਹ ਅੱਜ ਕੱਲ੍ਹ ਹੈਗਾ ਕਿ ਰੂਟੀਨ 'ਚ ਚੈੱਕਅਪ ਕਰਾਉਣੀ ਪੈਂਦੀ ਹੈ ਫਿਰ, ਹੈ ਨਾ ਜੀ। ਤੇ ਉਹ ਧਾਰਨਾਵਾਂ ਬਣ ਗਈਆਂ ਕਿ ਦਾਈ ਕਲਚਰ 'ਚੋਂ ਅਸੀਂ ਬਾਹਰ ਨਿਕਲ ਗਏ। ਉਹਦੇ ਨਾਲ ਬੇਸ਼ੱਕ ਸੁਰੱਖਿਅਤ ਡਿਲੀਵਰੀਆਂ ਵਧੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ ਗਾ। ਤੇ ਇਸ ਲਈ ਉਹ ਜਦੋਂ ਰੂਟੀਨ ਚੈੱਕਅਪ ਲਈ ਗਏ ਤੇ ਡਾਕਟਰਨੀ ਨੇ ਉਹਨਾਂ ਨੂੰ ਕਹਿਤਾ ਜੀ ਕਿ ਫਲਾਣੀ ਅਲਟਰਾਸਾਊਂਡ ਤੋਂ ਅਲਟਰਾਸਾਊਂਡ ਕਰਾ ਲਿਓ। ਠੀਕ ਹੈ। ਉਸ ਅਲਟਰਾਸਾਊਂਡ ਚਲੇ ਗਏ। ਉਸ ਅਲਟਰਾਸਾਊਂਡ ਨੇ ਲਿਖਿਆ ਕਿ ਬੱਚੇ ਦੀ ਧੜਕਣ ਰੁਕ ਗਈ ਹੈ ਤੇ ਇਹ ਮਾਂ ਲਈ ਖਤਰਾ ਹੋ ਸਕਦਾ, ਇਸ ਲਈ ਤੁਰੰਤ ਅਬੋਰਸ਼ਨ ਜ਼ਰੂਰੀ ਹੈ। ਤੇ ਨੈਚੁਰਲੀ ਹੈ ਕਿ ਪਰਿਵਾਰ ਨੂੰ ਫਿਰ ਜਿਹੜਾ ਜੀ ਹੈਗਾ ਏ ਉਹਦੀ ਵੱਧ ਫਿਕਰ ਹੋ ਜਾਂਦੀ ਹੈ। ਜਿਹੜੇ ਜੀਵ ਨੇ ਹਲੇ ਆਉਣਾ ਹੈ ਉਹਦੇ ਨਾਲੋਂ ਪਹਿਲਾਂ ਹੁੰਦਾ ਕਿ ਆਹ ਜੀ ਤਾਂ ਬਚਾ ਲਈਏ, ਜੇ ਜਨਨੀ ਨੂੰ ਨਾ ਬਚੀ ਫਿਰ ਬੱਚਾ ਕਿੱਥੋਂ ਆਊਗਾ, ਹੈ ਨਾ। ਸਹੀ ਸੋ ਬਿਲਕੁਲ। ਇਸ ਲਈ ਉਹਦੇ ਲਈ ਉਹਨਾਂ ਨੇ ਉਹਦੀ ਸਲਾਹ ਮੰਨ ਕੇ ਉਸੇ ਡਾਕਟਰਨੀ ਕੋਲ ਗਏ ਤੇ ਉਸ ਰਿਪੋਰਟ ਦੇ ਹਵਾਲੇ ਨਾਲ ਉਹਦਾ ਅਬੋਰਸ਼ਨ ਹੋ ਗਿਆ ਜੀ। ਤੇ ਉਸ ਤੋਂ ਅਬੋਰਸ਼ਨ ਤੋਂ ਇਲਾਵਾ ਉਹਨੂੰ ਤੰਦਰੁਸਤ ਹੋਣ ਲਈ 2.5 ਲੱਖ ਰੁਪਈਆ ਉਹਦਾ ਖਰਚਾ ਹੋਰ ਆ ਗਿਆ ਉਸ ਪਰਿਵਾਰ ਦਾ। ਜੀ। ਤੇ ਅਬੋਰਸ਼ਨ ਵਾਲੀ ਫੀਸ ਵੱਖਰੀ, ਅਲਟਰਾਸਾਊਂਡ ਵਾਲੀ ਫੀਸ ਵੱਖਰੀ, ਉਹ ਤੋਂ ਪਹਿਲਾਂ ਵਾਲੇ ਖਰਚੇ ਵੱਖਰੇ, ਉਹ ਤੋਂ ਬਾਅਦ ਉਹਨੂੰ ਤੰਦਰੁਸਤ ਹੋਣ ਲਈ 2.5 ਲੱਖ। ਦੁਬਾਰਾ ਜਦੋਂ ਅਗਲੇ ਸਾਲ 1.5 ਸਾਲ ਬਾਅਦ ਉਹ ਦੁਬਾਰਾ ਪ੍ਰੈਗਨੈਂਟ ਹੋਈ ਤੇ ਫਿਰ ਦੁਬਾਰਾ ਉਸੇ, ਹੁਣ ਜਿਹੜਾ ਸ਼ਹਿਰ ਹੁੰਦਾ ਉਹਦੇ ਵਿੱਚ ਨਾਂ ਬਣਿਆ ਹੁੰਦਾ ਇੱਕ ਡਾਕਟਰ ਦਾ, ਤੁਸੀਂ ਉੱਥੇ ਹੀ ਜਾਂਦੇ ਹੋ। ਜਾਂ ਕਈ ਵਾਰ ਇਹ ਹੁੰਦਾ ਕਿ ਬੀਬੀਆਂ ਇਹ ਵੀ ਪਹਿਲ ਕਰਦੀਆਂ ਕਿ ਇਸ ਮਾਮਲੇ 'ਚ ਲੇਡੀਜ਼ ਡਾਕਟਰ ਕੋਲੇ ਜਾਇਆ ਜਾਵੇ, ਹੈ ਨਾ। ਤੇ ਉਹ ਜਦੋਂ ਦੁਬਾਰਾ ਉਸੇ ਲੇਡੀ ਡਾਕਟਰ ਕੋਲ ਗਏ ਤੇ ਉਸ ਲੇਡੀ ਡਾਕਟਰ ਨੇ ਮੁੜ ਕੇ ਉਸੇ ਅਲਟਰਾਸਾਊਂਡ ਤੇ ਭੇਜਿਆ ਜੀ। ਤੇ ਮੁੜ ਕੇ ਅਲਟਰਾਸਾਊਂਡ ਵਾਲੇ ਨੇ ਲਗਭਗ ਉਹੀ ਜਿਹੀ ਇਬਾਰਤ ਫਿਰ ਲਿਖੀ ਕਿ ਬੱਚਾ ਸਹੀ ਨਹੀਂ ਹੈ ਜੀ, ਅੰਦਰ ਉਹਦੀ ਪੋਜੀਸ਼ਨ ਸਹੀ ਨਹੀਂ ਹੈ, ਉਹ ਜਿਉਂਦਾ ਰਹਿਣ ਦੀ ਹਾਲਤ ਵਿੱਚ ਨਹੀਂ ਹੈ ਤੇ ਮਾਂ ਦੀ ਜਾਨ ਨੂੰ ਖਤਰਾ ਹੈ, ਇਸ ਲਈ ਉਹਦਾ ਅਬੋਰਸ਼ਨ ਕਰਾਇਆ ਜਾਵੇ। ਉਹੀ ਲਗਭਗ ਪਹਿਲਾਂ ਵਾਲੀ, ਲਗਭਗ ਹਾਂ, ਕਿਉਂਕਿ ਉਹ ਇੱਕ ਪੱਕਾ ਹੀ ਮਾਰਕਾ ਜਿਹਾ ਬਣਾਇਆ ਹੁੰਦਾ ਨਾ ਤਰੀਕਾ ਲੁੱਟਣ ਖੋਹਣ ਦਾ, ਡਰਾਉਣ ਦਾ। ਸੋ ਉਹ ਜਦੋਂ ਹੋਇਆ ਤੇ ਉਹ ਕਹਿੰਦੇ ਪਰਿਵਾਰ ਦੁਬਾਰਾ ਮਤਲਬ ਕਿ ਡਰ ਗਿਆ। ਤੇ ਜਦੋਂ ਮੈਂ ਇਹ ਦੁਬਾਰਾ ਪੜ੍ਹ ਰਿਹਾ ਸੀ ਮੇਰੇ ਜ਼ਿਹਨ 'ਚ ਰਾਣਾ ਰਣਵੀਰ ਬਾਈ ਹੋਰੀ ਆ ਰਹੇ ਸੀ। ਰਾਣਾ ਰਣਵੀਰ ਹੋਰਾਂ ਦੀਆਂ ਲਿਖਤਾਂ, ਟਿੱਪਣੀਆਂ ਬੜੀਆਂ ਹਾਸੇਦਾਇਕ ਹੁੰਦੀਆਂ। ਉਹਨਾਂ ਦੀ ਇੱਕ ਕਿਤਾਬ ਹੈ 20 ਨਵੰਬਰ। ਮੈਂ ਇਹ ਪੂਰੀ ਕਿਤਾਬ ਜਹਾਜ਼ 'ਚ ਜਦੋਂ 2015 'ਚ ਮੈਂ ਕੈਨੇਡਾ ਗਿਆ ਸੀ ਤਦ ਪੜ੍ਹੀ ਸੀ। ਤੇ ਹੁਣ ਇਹ ਘਟਨਾ ਵੀ ਜਦੋਂ 2015-16 ਦੀ ਮੈਨੂੰ ਲੱਗੀ ਤਾਂ ਮੇਰੇ ਜ਼ਿਹਨ 'ਚ ਉਹ ਕਿਤਾਬ ਦੁਬਾਰਾ ਆਈ। ਉਹਦੇ ਵਿੱਚੋਂ ਇੱਕ ਜ਼ਿਕਰ ਆਉਂਦਾ ਕਿ ਅਲਟਰਾਸਾਊਂਡ ਵਾਲੇ ਮਤਲਬ ਕਿ ਮਾਂ ਪਿਓ ਕੁੜੀ ਤੋਂ ਛੁਟਕਾਰਾ ਚਾਹੁੰਦੇ ਨੇ ਕਿ ਹਾਂ ਧੀ ਨਾ ਜੰਮੇ, ਤੇ ਅਲਟਰਾਸਾਊਂਡ ਵਾਲੇ ਮੁੰਡੇ ਵੀ ਖੋਈ ਜਾਂਦੇ ਨੇ ਉਹਦੇ ਚੱਕਰ 'ਚ। ਉਹਦੇ ਵਿੱਚ ਜ਼ਿਕਰ ਆਉਂਦਾ ਕਿ ਉਹ ਚੈੱਕ ਕਰਾਉਣ ਜਾਂਦੇ ਨੇ, ਹੁੰਦਾ ਅੰਦਰ ਮੁੰਡਾ, ਅਲਟਰਾਸਾਊਂਡ ਵਾਲੇ ਕੁੜੀ ਦੱਸ ਕੇ ਉਹਦਾ ਅਬੋਰਸ਼ਨ ਕਰਾਉਂਦੇ ਨੇ। ਕਿਉਂਕਿ ਪ੍ਰਵੀਨ ਜੀ, ਜੇਕਰ ਕਿਸੇ ਡਾਕਟਰ ਨੇ, ਇਹ ਸਾਰੇ ਨਹੀਂ ਜਿਹੜੇ ਕਮਿਸ਼ਨ ਖਾਂਦੇ ਨੇ, ਜੇਕਰ ਕਿਸੇ ਅਲਟਰਾਸਾਊਂਡ ਸੈਂਟਰ ਤੇ ਟੈਸਟ ਕਰਾਉਣ ਭੇਜਦੇ ਨੇ ਤਾਂ ਡਾਕਟਰ ਨੂੰ ਕਮਿਸ਼ਨ ਮਿਲਣਾ ਜੀ ਕਿ ਹਾਂ ਭਾਈ ਅਲਟਰਾਸਾਊਂਡ ਕਰਾਇਆ, ਉਹਦੇ ਵਿੱਚੋਂ ਮੰਨ ਲਓ 300 ਰੁਪਈਆ 500 ਰੁਪਈਆ ਡਾਕਟਰ ਨੂੰ ਕਮਿਸ਼ਨ ਜਾਣਾ। ਪਰ ਜੇ ਉਹ ਅਲਟਰਾਸਾਊਂਡ ਤੇ ਰਿਪੋਰਟ 'ਚ ਕੁੜੀ ਆ ਗਿਆ ਔਰ ਉਹ ਕੁੜੀ ਦਾ ਅਬੋਰਸ਼ਨ ਕਰਾਇਆ ਤੇ ਉਹ ਅਬੋਰਸ਼ਨ ਫਿਰ ਡਾਕਟਰ ਨੇ ਕਰਨਾ, ਫਿਰ ਫੀਸ ਡਾਕਟਰ ਨੂੰ ਮਿਲਣੀ ਹੈ, ਫਿਰ ਉਧਰੋਂ ਕਮਿਸ਼ਨ ਅਲਟਰਾਸਾਊਂਡ ਨੂੰ ਆਉਣਾ। ਤੇ ਇਸ ਲਈ ਉਹ ਕਮਿਸ਼ਨ ਦੀ ਰਾਸ਼ੀ ਵੱਧ ਹੁੰਦੀ ਹੈ ਫਿਰ ਜੀ ਟੈਸਟ ਨਾਲੋਂ। ਕਮਿਸ਼ਨ, ਇਹ ਅਬੋਰਸ਼ਨ ਵਾਲੇ ਕਮਿਸ਼ਨ ਦੀ ਰਾਸ਼ੀ ਅਲਟਰਾਸਾਊਂਡ ਕੋਲ ਵੱਧ ਆ ਜਾਂਦੀ ਹੈ। ਮੰਨ ਲਓ 2000 ਆ ਗਈ ਤੇ ਇਸ ਹਵਾਲੇ ਨਾਲ ਅਬੋਰਸ਼ਨ ਵਾਲੇ ਮੁੰਡਿਆਂ ਨੂੰ ਵੀ ਕੁੜੀਆਂ ਦੱਸ ਦਿੰਦੇ ਨੇ। ਗੋਰਖ ਧੰਦਾ ਹੀ ਚੱਲ ਪਿਆ। ਇਹ ਹੁਣ ਉਹ ਪਹਿਲੂ ਸੀ, ਉਹ ਤੋਂ ਵੀ ਨਵਾਂ ਪਹਿਲੂ ਆ ਗਿਆ ਕਿ ਜਿਉਂਦੇ ਜਾਗਦੇ ਬੱਚੇ ਨੂੰ, ਚਾਹੇ ਉਹ ਮੁੰਡਾ ਚਾਹੇ ਕੁੜੀ ਆ, ਉਹਦਾ ਜ਼ਿਕਰ ਹੀ ਨਹੀਂ ਕਿ ਬਸ ਤੁਹਾਡੀ ਮਾਂ, ਤੁਹਾਡੀ ਪਤਨੀ ਦੀ ਜੀ, ਇਸ ਬੱਚੇ ਦੀ ਮਾਂ ਦੀ ਜਾਨ ਖਤਰੇ 'ਚ ਹੈ, ਬੱਚਾ ਤਾਂ ਅੰਦਰ ਪੂਰਾ ਹੋ ਚੁੱਕਿਆ, ਬੱਚੇ ਦਾ ਧੜਕਣ ਨਹੀਂ ਚੱਲਦੀ, ਬੱਚਾ ਤਾਂ ਉਲਟ ਸਥਿਤੀ 'ਚ ਹੈ, ਬੱਚਾ ਤਾਂ ਮਰਿਆ ਹੋਇਆ ਜੰਮੂਗਾ ਜੀ, ਤੁਸੀਂ ਫਟਾਫਟ ਅਬੋਰਸ਼ਨ ਕਰੋ। ਤੋ ਅਜਿਹੀ ਦਹਿਸ਼ਤ ਪੈਦਾ ਕੀਤੀ ਜਾਂਦੀ ਹੈ ਕਿ ਉਹ ਉਧਰ ਨੂੰ ਜਾਂਦੇ। ਆਹ ਨਵਾਂ ਪਹਿਲੂ ਨੇ। ਉਹ ਜਦੋਂ 2000 ਮਤਲਬ ਕਿ 15 ਵਾਲੇ ਕਾਂਡ ਤੋਂ ਬਾਅਦ ਸਾਲ 1.5 ਸਾਲ ਉਹ ਦੁਬਾਰਾ ਉਸੇ ਅਲਟਰਾਸਾਊਂਡ ਗਏ, ਉਹਨੇ ਦੁਬਾਰਾ ਉਹੀ ਕੁਝ ਲਿਖਿਆ ਤੇ ਪਰਿਵਾਰ 'ਚ ਫਿਕਰਮੰਦੀ ਵੱਧਦੀ ਹੈ। ਤੇ ਪਰਿਵਾਰ 'ਚੋਂ ਕਿਸੇ ਨੇ ਸਲਾਹ ਦਿੱਤੀ ਕਿ ਆਪਾਂ ਇੱਕ ਹੋਰ ਥਾਂ ਵੀ ਅਲਟਰਾਸਾਊਂਡ ਕਰਾ ਲਈਏ। ਜਦੋਂ ਦੂਜੀ ਥਾਂ ਕਰਾਇਆ, ਉਹ ਕਹਿੰਦੇ ਜੀ ਬਿਲਕੁਲ ਬੱਚਾ ਤੰਦਰੁਸਤ ਹੈ ਔਰ ਚੰਗੀ ਹੈਲਥ ਵਾਲਾ ਹੈ, ਭਾਰੇ ਵਜਨ ਵਾਲਾ, ਦੇਖ ਲਓ। ਤੇ ਉਹ ਅੱਖਾਂ ਅੱਡੀਆਂ ਰਹਿ ਗਈਆਂ।
ਮਤਲਬ ਹੁਣ ਉਸ ਪਰਿਵਾਰ ਨੂੰ ਸਾਰੀ ਉਮਰ ਪ੍ਰਵੀਨ ਜੀ ਇਹ ਲੱਗੀ ਜਾਣਾ ਕਿ ਪਹਿਲੇ ਬੱਚੇ ਦੇ ਕਾਤਲ ਅਸੀਂ ਹਾਂ। ਹਾਂ ਬਿਲਕੁਲ, ਇਹ ਤੇ ਹੈ ਜੀ। ਹੈਨਾ, ਤੇ ਜੀ ਉਹ ਅਲਟਰਾਸਾਊਂਡ ਸੈਂਟਰ ਦੇ ਮੂਹਰੇ ਤੋਂ ਜਦ ਵੀ ਉਹ ਟੱਬਰ ਲੰਘੂਗਾ ਜਾਂ ਉਸ ਹਸਪਤਾਲ ਡਾਕਟਰੀ ਦੇ ਮੂਹਰੇ ਤੋਂ ਜਦ ਵੀ ਲੰਘੂਗਾ ਤਾਂ ਮਤਲਬ ਇਹ ਡਾਕਟਰਨੀ ਵੀ ਤਾਂ ਕਹਿ ਸਕਦੀ ਸੀ ਕਿ ਭਾਈ ਪਿਛਲੀ ਵਾਰ ਤੁਹਾਡੀ ਰਿਪੋਰਟ ਇਹ ਹੈ ਕਿ ਕਿਤੇ ਹੋਰ ਚੈੱਕ ਕਰਾ ਲਓ ਜੀ। ਜਾਂ ਉਹ ਵੀ ਕਹਿ ਸਕਦੀ ਸੀ। ਫਿਰ ਇਹ ਮਾਮਲਾ ਕੋਰਟ ਪਹੁੰਚਿਆ, ਕੋਰਟ ਨੇ ਬਕਾਇਦਾ ਤੌਰ ਤੇ ਉਸ ਅਲਟਰਾਸਾਊਂਡ ਸੈਂਟਰ ਨੂੰ ਹਰਜਾਨਾ ਵੀ ਲਾਇਆ, ਸਣੇ ਵਿਆਜ ਅਦਾਇਗੀ ਦੀ ਵੀ ਖਰਚਾ ਲਾਇਆ, ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 8% ਵਿਆਜ ਸਣੇ ਇਹਨਾਂ ਨੂੰ ਅਦਾ ਵੀ ਕਰੋ। ਨਾਲ ਹੀ ਡਾਕਟਰਾਂ ਨੂੰ ਵੀ ਤਾੜਨਾ ਕੀਤੀ, ਉਹ ਡਾਕਟਰਨੀ ਨੂੰ ਵੀ, ਕਿ ਭਾਈ ਤੁਸੀਂ ਅਲਟਰਨੇਟ ਦੇਣਾ ਦੂਜਾ, ਕਿ ਦੂਜੀ ਤੀਜੀ ਥਾਂ ਵੀ ਜਾਂਚ ਕਰਾਓ, ਇੱਕ ਦੇ ਭਰੋਸੇ ਨਹੀਂ ਰਹਿਣਾ। ਇਹ ਡਾਕਟਰ ਦੀ ਐਡਵਾਈਸ ਕਿਉਂ ਨਹੀਂ ਸੀ, ਇਹਦੇ ਉੱਤੇ ਵੀ ਸਵਾਲ ਖੜਾ ਕੀਤਾ। ਸੋ ਕਿਤੇ ਨਾ ਕਿਤੇ ਗੌਰ ਕਰਨ ਵਾਲੀ ਗੱਲ ਹੈ ਕਿ ਕਿਵੇਂ ਅਸੀਂ ਕਮਾਈ ਚਾਹੁੰਦੇ ਹੋਏ ਆ, ਉਹਦੇ ਲਈ ਅਸੀਂ ਕੋਈ ਵੀ ਤਰੀਕਾ ਅਪਣਾ ਲੈਂਦੇ ਆ। ਸਵਾਲ ਮੁੰਡੇ ਕੁੜੀ ਦਾ ਨਹੀਂ, ਸਵਾਲ ਕਤਲ ਦਾ ਹੈ। ਕਤਲ ਦਾ, ਬਿਲਕੁਲ ਸਹੀ। ਔਰ ਜਿਹੜੇ ਵੀ ਜੀਵ ਦਾ ਜਾਣ ਵੀ ਨਹੀਂ। ਹਾਂ ਬਿਲਕੁਲ। ਸੋ ਇਸ ਲਈ ਇਹ ਇੱਕ ਬਹੁਤ ਪੀੜਦਾਇਕ ਖਬਰ ਹੈ। ਇਹਦਾ ਮਤਲਬ ਅਜਿਹਾ ਧੰਦਾ ਇਹ ਇਕੱਲੇ ਬਠਿੰਡਾ ਦੀ ਇੱਕ ਅਲਟਰਾਸਾਊਂਡ ਚ ਨਹੀਂ, ਹੁਣ ਇੱਥੇ ਆ ਜਾਣ ਮੌਕ ਡਰਿਲ ਵਾਲੇ ਕਿਹੜੇ ਨੇ ਉਹ ਜਿਹੜੇ ਕੱਲ ਦੜ ਕਰਦੇ ਫਿਰਦੇ ਸੀ, ਇਹੋ ਜਿਹਾ ਨੂੰ ਕਿਉਂ ਨਹੀਂ ਨੱਥ ਪੈਂਦੀ ਜੀ? ਕੀ ਪਤਾ ਨਹੀਂ ਹੁੰਦਾ? ਪੁਲਿਸ, ਪ੍ਰਵੀਨ ਜੀ, ਪੁਲਿਸ ਦੇ ਥਾਣੇਦਾਰ ਨੂੰ, ਪੁਲਿਸ ਦੇ ਐਸਐਸਪੀ ਡੀਐਸਪੀ ਨੂੰ, ਪੁਲਿਸ ਦੇ ਅਧਿਕਾਰੀਆਂ ਨੂੰ ਸਵਾਲ ਹੀ ਨਹੀਂ ਪੈ ਹੁੰਦਾ ਕਿ ਉਹਨੂੰ ਪਤਾ ਨਾ ਹੋਵੇ ਕਿ ਸਾਡੇ ਇਲਾਕੇ 'ਚ ਕਿਹੜਾ ਕਿਹੜਾ ਜੁਰਮ ਕਿਹੜੇ ਢੰਗ ਤਰੀਕਿਆਂ ਨਾਲ ਚੱਲਦਾ। ਬਿਲਕੁਲ। ਇਸ ਲਈ ਜੋ ਚਾਹਣ ਤਾਂ 24 ਘੰਟਿਆਂ 'ਚ ਰੋਕ ਸਕਦੇ ਨੇ, ਪਰ ਇਹ 24 ਘੰਟਿਆਂ ਦੀ ਮੌਕ ਡਰਿਲ ਕਰਨਾ ਜਾਣਦੇ।